अस्सलाम वालेकुम की हाल है मेरे भैनों भराओं। उम्मीद है तुम सारे ठीक होवोगे। तो सब तो पहले तो जी अल्लाह का शुक्र है कि गर्मी थोड़ी जी घट गई, बारिश हो रही है। लाहौर दे विच बड़ी आंधी आई, तूफान आया, उनके बाद बारिश। हवा चल रही बड़ी प्यारी, शुक्र है अल्लाह का कि अज बारिश हो गई। की हो रहा है? वेजिटेबल मिक्स चिकन समोसे। लो जी, ऐ तो नहीं खा सकते, यानी मैं नहीं खा सकता। ये की पाया विच? मैं विच बंद गोभी पाई, प्याज पाया। बंद गोभी ते प्याज। हाँ जी, बंद गोभी, प्याज और गाजर। चिकन तो नहीं? लिटिल बिट, ज्यादा नहीं है, बिल्कुल माइनर है। दो बोटियां सन, वो ही मैं बस विंग्स और ओदी गर्दन दी है। अद्धी बोटी भावें पाओ तो बोटी। अच्छा, और आलू वाले भी बन रहे हैं ना? आलू वाले मैं भी वो भी नहीं खाने। आलू ਤੁਹਾਨੂੰ ਪਤਾ ਮੈਨੂੰ ਮਿਲਦੇ ਦਾ। ਹੁਣ ਫਿਰ ਰੱਬੋਂ ਮੈਂ ਤੁਹਾਡੀ ਅਸੀਂ ਕੀ ਕਰੀਏ, ਬੱਚਿਆਂ ਲਈ ਤੇ ਬਣਾਉਣਾ ਨਾ। ਬਾਹਰੋਂ ਬਾਈ ਬਾਰੇ ਚ ਨਹੀਂ ਆਉਂਦੇ, ਬਹੁਤ ਮਹਿੰਗੇ ਨੇ ਉਹ, ਬਾਰੇ ਚ ਨਹੀਂ ਮਿਲ ਸਕਦੇ। 50 ਰੁਪਏ ਦਾ ਹਾਂਜੀ, ਦਿੰਦੇ ਨੇ? 50 ਰੁਪਏ ਵੈਜੀਟੇਬਲ, 50 ਰੁਪਏ ਦਾ ਨਿੱਕੂ ਜਿਹਾ ਸਮੋਸਾ 50 ਰੁਪਏ ਦਾ। ਯਾਰ ਬਹੁਤ ਮਹਿੰਗਾਈ ਹੈ ਭਾਈ। ਉਹ ਤਾਂ ਬੱਚਾ ਬੱਚੇ ਖਾਂਦੇ ਨੇ, ਫਿਰ ਇੰਨਾ ਨਹੀਂ ਅਫੋਰਡ ਹੁੰਦਾ। ਉਹ ਸ਼ੁਕਰ ਹੈ ਰਾਤੀ ਜਿਹੜਾ ਲਿਆਂਦਾ ਵੇ ਉਹ ਕੀ ਥੋਮ ਅਦਰਕ ਪਿਆਜ਼ ਸ਼ੁਕਰ ਅਲਹਮਦੁਲਿਲਾ। ਤੇ ਟਮਾਟਰ। ਥੋਮ ਸਸਤਾ ਮਿਲ ਗਿਆ ਸਾਨੂੰ ਪਤਾ। ਭਾਜੀ ਪਤਾ ਕੀ ਵਜ੍ਹਾ? ਲੋਕੀ ਦੱਸਦੇ ਪਏ ਨੇ ਪਿਛਲੇ ਨਾ, ਉਹ ਕਹਿੰਦੇ ਨੇ ਐਤਕੀ ਨਾ ਇਹਨਾਂ ਨੇ ਬਾਹਰ ਕੁਝ ਵੀ ਨਹੀਂ ਜਾਣ ਦਿੱਤਾ, ਤਾਂ ਸਸਤੀਆਂ ਨੇ ਚੀਜ਼ਾਂ। ਅੱਛਾ, ਇਹ ਜਿਹੜਾ ਬਾਹਰ ਚਲਾ ਜਾਂਦਾ ਨਾ, ਐਕਸਪੋਰਟ ਹੋ ਜਾਂਦਾ ਸਾਰਾ ਪਿਆਜ਼ ਟਮਾਟਰ, ਉਹ ਫਿਰ ਲੱਭਦਾ ਨਹੀਂ, ਪਾਕਿਸਤਾਨ 'ਚ ਘਟ ਜਾਂਦਾ, ਉਹਦੀ ਵਜ੍ਹਾ ਤੋਂ ਮਹਿੰਗਾ ਹੋ ਜਾਂਦਾ। ਹਾਂ, ਐਤਕੀ ਉਹਨਾਂ ਨੇ ਜਾਣ ਨਹੀਂ ਦਿੱਤਾ। ਤੇ ਉਹ ਇੱਕ ਆਂਟੀ ਸੀ, ਉਹ 70 ਕੁ ਸਾਲ ਹੋਏਗੀ, 65 ਸਾਲ ਏਜ, ਉਹ ਗ੍ਰੈਂਡਰ ਵਾਲੀ ਦੁਕਾਨ ਤੇ ਨਾ, ਉਹ ਦੱਸਦੇ ਪਏ ਸੀ ਕਿ ਮੰਡੀ ਦੇ ਵਿੱਚ ਤੇ 10 ਰੁਪਏ ਰੁਲਦਾ ਫਿਰਦਾ ਥੋਮ ਪਿਆਜ਼। ਅੱਲਾ ਜੀ, ਜਿਵੇਂ ਪਹਿਲੇ ਮਿਲਦਾ ਹੁੰਦਾ ਸੀ ਨਾ ਕਿਸੇ ਜ਼ਮਾਨੇ 'ਚ। ਕਿਸੇ ਜ਼ਮਾਨੇ ਚ। ਆਲੂ ਵੀ ਉਸ ਤਰ੍ਹਾਂ ਉਹ ਕਹਿੰਦੇ ਨੇ 20 ਰੁਪਏ ਰੁਲਦੇ ਫਿਰਦੇ ਨੇ ਉੱਥੇ। ਅੱਛਾ, ਇੱਥੇ 30 35 50 ਰੁਪਏ ਆਲੂ ਇਹ ਵੇਚਦੇ ਸਾਨੂੰ ਦਿਨ 5 ਨਹੀਂ ਮਿਲੇ। ਹੈ। 5 ਰੁਪਏ ਕਿਲੋ ਨਹੀਂ ਲੈ ਕੇ ਆਹੋ, ਤੇ ਆਉਂਦੇ ਉੱਥੇ ਉਹ ਕਹਿੰਦੇ ਨੇ ਇਹ ਚੀਜ਼ਾਂ ਬਹੁਤ ਸਸਤੀਆਂ ਹੋਈਆਂ ਪਈਆਂ ਮੰਡੀ ਦੇ ਵਿੱਚ, ਅਸੀਂ ਉਸ ਦਿਨ ਕਿਉਂਕਿ ਐਕਸਪੋਰਟ ਹੈ ਕੀ ਇਹਨਾਂ ਚੰਗਾ, ਮੈਂ ਕਹਿੰਦਾ ਨਾ ਹੋਣ ਦੇ। ਨਾ ਹੋਣ ਦੇ, ਇਹਨਾਂ ਨੇ ਆਪਣੀ ਪਬਲਿਕ ਸਾਡੀ ਮਰਨ ਦੀ ਮਹਿੰਗਾਈ ਦੇ ਨਾਲ। ਤੇ ਇਹ ਜਿਹੜੇ ਹੈਗੇ ਨੇ ਬੇਈਮਾਨ ਬਾਹਰ ਕਮਾਉਣ ਟੁਰੇ, ਬਾਹਰ ਦੇ ਮੁਲਕਾਂ 'ਚ ਵੇਚ ਦਿੰਦੇ ਨੇ ਸਮਾਨ। ਹਾਂ, ਗਰੀਬ ਮਰ ਜਾਂਦਾ ਵੇ ਭੁੱਖਾ ਇੱਥੇ। ਮੈਂ ਸ਼ੁਕਰ ਕੀਤਾ ਕਿ ਚਲੋ ਕੋਈ ਪਹਿਲੀ ਦਫਾ ਨਾ ਇੰਨਾ ਸਸਤਾ ਆਪਣੇ, ਯਾਨੀ ਇਹ ਕੋਈ 15 ਸਾਲਾਂ 'ਚ ਹਾਂਜੀ, ਇਹ ਪਹਿਲੀ ਵਾਰੀ ਕੋਈ ਚੀਜ਼ਾਂ ਸਸਤੀਆਂ ਮਿਲੀਆਂ। ਜਦੋਂ ਮਤਲਬ ਬੱਚੇ ਛੋਟੇ ਸਨ, ਯਾਦ ਹੈ ਉਦੋਂ ਤੁਸੀਂ ਇਹ ਮੰਡੀੋਂ ਉਹ ਆਲੂ ਨਵੇਂ ਜਿਹੜੇ ਹੁੰਦੇ ਸਨ, ਹਾਂ ਉਹ ਲਿਆਂਦੇ ਹੁੰਦੇ ਸੋ ਤੁਸੀਂ? ਹਾਂਜੀ। ਤੇ ਉਹ ਕਿੰਨੇ ਸਸਤੇ ਹੁੰਦੇ ਸਨ? ਉਦੋਂ 10 ਧੜੀ ਤੋਂ ਘੱਟ ਕਦੀ ਆਲੂ ਲਿਆਂਦੀ ਨਹੀਂ। ਨਹੀਂ, ਉਹ 50 ਰੁਪਏ ਧੜੀ ਹਾਂਜੀ, ਇਸ ਤਰ੍ਹਾਂ ਆਉਂਦੇ ਹੁੰਦੇ ਸਨ। 50 ਰੁਪਏ 70 ਰੁਪਏ 80 ਰੁਪਏ। ਹਾਂ, ਵੱਡੇ ਵੱਡੇ ਹੁੰਦੇ ਸਨ 60 70, ਨਿੱਕੇ ਨਿੱਕੇ ਜਿਹੜੇ ਹੁੰਦੇ ਸਨ ਨਾ ਉਹ 50। ਬੜੀ ਹੱਦ ਹੈ, ਕੋਈ ਬਹੁਤ ਵੀ ਮਹਿੰਗੇ ਹੁੰਦੇ ਸਨ ਨਾ ਸਰਦੀਆਂ 'ਚ, ਤੇ 20 ਰੁਪਏ ਕਿਲੋ ਆਲੂ, ਯਾਨੀ 100 ਰੁਪਏ ਦੀ ਧੜੀ। ਮੈਨੂੰ ਯਾਦ ਹੈ। ਤੇ ਯਾਨੀ 2 250 300 ਰੁਪਏ ਦੀ ਸਾਰੀ ਸਬਜ਼ੀ ਆ ਜਾਂਦੀ ਸੀ ਹਫਤੇ ਦੀ। ਹੁਣ ਇੱਕ ਟਾਈਮ ਪਕਾਉਣ ਵਾਸਤੇ ਸਬਜ਼ੀ, ਕਰੇਲੇ, ਸ਼ਿਮਲੇ ਦੀਆਂ ਮਿਰਚਾਂ ਹਲੇ ਵੀ ਮਹਿੰਗੀਆਂ ਨੇ। ਮੈਂ ਨਹੀਂ ਇਸ ਲਈ ਇਹਦੇ ਪਾਈਆਂ ਨਾ, ਬਹੁਤ ਮਹਿੰਗੀਆਂ ਸਨ। ਮੈਂ ਕਿਹਾ ਨਹੀਂ, ਕਰੇਲੇ ਹੁਣ ਇੱਥੇ ਪਤਾ ਨਹੀਂ ਕਿੰਨੇ ਦੇ ਇਛਰੇ, ਤੇ 60 ਪਤਾ ਨਹੀਂ ਕੋਈ ਦੇ ਰਿਹਾ ਸੀ, ਬਜਟ ਤੋਂ ਬਾਹਰ ਹੈ। ਮੈਂ ਕਿਹਾ 60 ਰੁਪਏ ਕਿਲੋ। ਹਾਂ, ਕਰੇਲੇ ਉੱਥੇ 60 ਰੁਪਏ, ਇੱਕ ਰੇੜੀ ਵਾਲਾ 50 ਹੀ ਲਾ ਕੇ ਆਵਾਜ਼ ਦੇ ਰਿਹਾ। ਨਿੱਕੇ ਨਿੱਕੇ ਦੇਸੀ ਕਰੇਲੇ, ਦੇਸੀ ਤੇ ਮਜ਼ਾ ਆਉਂਦਾ। ਦੇਸੀ ਜਿਹੜੇ ਸਨ ਨਾ। ਮਾਸ਼ਾਅੱਲਾ ਚਾਵਲ ਤੇ ਭੁੱਗ ਗਏ ਨੇ। ਪਸੰਦ ਹੀ ਸਾਰਿਆਂ ਨੂੰ ਇੰਨੇ ਆਏ ਨੇ। ਗਰਮ ਕਰਦੇ ਆ ਹੈ। ਫਰਾਈ ਪੈਨ ਚ ਹਾਂਜੀ, ਤੂੰ ਬੱਤੀ ਧਿਆਨ ਨਹੀਂ ਦੇ। ਅੱਛਾ, ਸਾਡੇ ਇੱਥੇ ਤਾਰ ਦੇ ਉੱਤੇ ਚਿੜੀ ਬਹਿ ਜਾਏ ਨਾ ਤੇ ਬੱਤੀ ਟੁੱਟ ਜਾਂਦੀ, ਜ਼ਰਾ ਜੀ ਹਿੱਲਣ ਦੀ ਦੇਰ ਹੈ ਤਾਰ। ਅੰਮੀ ਕੁਛ ਹੋਰ ਕਹਿੰਦੇ ਹੁੰਦੇ ਸਨ ਯਾਰ। ਹੋਰ ਅੰਮੀ ਵਾਲੀ ਕਹਿੰਦੇ ਹੁੰਦੇ। ਹਾਂਜੀ, ਅੱਛਾ ਚਲੋ ਇਹ ਮੈਨੂੰ ਗਰਮ ਕਰ ਦੇ, ਮੈਨੂੰ 2 ਭੁੱਖ ਲੱਗੀ ਹੈ। ਜਾਓ ਤੁਸੀਂ।
ਹਾਂਜੀ ਹੋ ਗਈ ਗਲੀ ਸਾਫ। हाँ जी हो गया सब। ਲੋ ਜੀ ਹਨੇਰੀ ਦੇ ਵਿੱਚ ਗਲੀ ਦੇ ਵਿੱਚ ਕੰਧ ਤੇ ਮਿੱਟੀ ਤੇ ਬੁਰੇ ਹਾਲ ਤੇ ਇਹ ਹੋ ਰਹੀ ਜੀ ਸਫਾਈ ਪੂਰੀ ਗਲੀ ਦੀ। ਲੋ ਜੀ ਉਸਤਾਦ ਜੀ ਬਾਹਰ ਦਾ ਮੌਸਮ ਬੜਾ ਜ਼ਬਰਦਸਤ ਹੋ ਗਿਆ ਵੇ ਬਾਰਿਸ਼ ਹੋਣ ਤੋਂ ਬਾਅਦ, ਤੇ ਹਨੇਰੀ ਬਹੁਤ ਜ਼ਿਆਦਾ ਚੱਲੀ ਸੀ, ਤੂਫਾਨ ਕਹਿੰਦੇ ਇੱਥੇ ਦਰਖਤ ਵੀ ਗਿਰ ਗਿਆ। ਹਵਾ ਹਲੇ ਵੀ ਬਹੁਤ ਚੱਲ ਰਹੀ ਸੀ। ਓਏ ਹੋਏ ਹੋਏ ਉਹ ਤਾਂ ਡਿੱਗਾ ਹੈ ਜੇ ਦਰਖਤ। ਅਸਗਰ ਲੋ ਜੀ ਦਰਖਤ ਡਿੱਗਾ ਹੈ ਜੋ ਉੱਥੇ। ਮੌਸਮ ਚੈੱਕ ਕਰੋ ਯਾਰ ਲਾਹੌਰ ਦਾ। ਲੋ ਜੀ ਟੀਮਾਂ ਆ ਗਈਆਂ ਦਰਖਤ ਵੱਢਣ ਵਾਲੀਆਂ। ਬਿਜਲੀ ਦੀਆਂ ਤਾਰਾਂ ਵੀ ਡਿੱਗ ਪਈਆਂ। ਬੱਤੀ ਵਾਲਾ ਕੋਈ ਚੱਕਰ ਨਹੀਂ। ਅੱਜ ਬੱਤੀ ਆਣੀ ਨਹੀਂ। ਲੋਹੇ ਦਾ ਖੰਭਾ ਵਿੱਚ ਦੋਹਰਾ ਹੋਇਆ ਪਿਆ। 3 ਖੰਭੇ ਟੇੜੇ ਹੋ ਗਏ। ਅੱਜ ਬੱਤੀ ਨਹੀਂ ਆਣੀ ਸਾਰਾ ਦਿਨ। ਲੋ ਜੀ ਬਹੁਤ ਵੱਡਾ ਦਰਖਤ ਡਿੱਗ ਪਿਆ ਤੇ ਅੱਜ ਬੱਤੀ ਦੇ ਕੋਈ ਅਸਰਾਤ ਨਹੀਂ ਸਾਡੇ ਬਲਾਕ ਵਿੱਚ। ਇਹ ਵੀ ਦਰਖਤ ਬਹੁਤ ਵੱਡਾ ਹੈਗਾ। ਅੱਲਾ ਖੈਰ ਕਰੇ। ਹੁਣ ਇਹ ਬੱਤੀ ਪਤਾ ਨਹੀਂ ਕਦੋਂ ਆਂਦੀ ਸਾਡੇ ਯਾਰ। 3 ਖੰਭੇ ਟੁੱਟ ਗਏ ਨੇ ਤੇ ਐਡੀ ਛੇਤੀ ਅਰੇਂਜਮੈਂਟ ਹੋਣਾ ਵੀ ਨਹੀਂ ਵਾਪਡਾ ਲਿਆ ਕੋਲ। तो फौरी तौर पर स्टोर चो खंभे लिया के ला देन। पहले तो दरख्त कट के साइड ते करनगे, फिर उनके बाद जो चीज़ां लिया के तो पता नहीं कल बत्ती आवे या कदों आवे। असी तो पानी बिजली सारिया चीज़ां तो बह गए तो अल्लाह रहम करे भाई। लो जी तो बत्ती को नहीं तो पानी। तुसी गली गुली धो ली, फर्श धो लिया? 2 दिन बत्ती नहीं आनी साडी। खंभे 3 टुट गए ने। गली धोनी लाजम सी, हुण पानी मुका के बह गए। पानी बत्ती नहीं आनी रात। अज 3 खंभे टुटे पे ने थले जी। 2 उत्तों टुटे ने ते 1 थले डिग्गा पिया टुट गए। तो एडी छेती आना कोई नहीं गा। हाले तो दरख्त कट रहे हैं। दरख्त कटदे उन्होंने अद्धी रात हो जानी। हाँ जी सफेदे का वड्डा दरख्त बहुत वड्डा। वो मशीनां नाल लगे ने उन्होंने कट्टन। सारियां तारां टुट के थले डिग्गियां पईयां रोड तो। ते लकड़ी दे उत्ते उन्हां दे क्रॉस जिहड़े लगे हुंदे ने वो भी टुट गए। चंगा भला नुकसान होया ते हुण असीं पानी दा बैठे रहना। पहले वेख ते लैंदी कि की मसला होया बिजली दा। फिर जदों बिजली जाए तुहानूं पता है एहतियात नाल पानी वरतो। अब बैठे रहो, कुछ भी नहीं हो सकता। पानी मिलना भी नहीं है किसी की। लाइट के बगैर तुसी रह सकते हो, पानी बगैर नहीं। लाइट के बगैर इंसान रह सकता, पानी बगैर नहीं रह सकता। चलो तुहानू अपने इंटरनेट की पई हुंदी बस। मोबाइल चार्जिंग यही बात। नहीं यूपीएस बंद कर दो, लाइट नहीं आनी। पंखा बंद करो ना। एक ही पक रहा जरा बस मिक्स पुलाव समझो। मिक्स पुलाव सादा रूटीन वर्क। हाँ रूटीन। बत्ती आई हुण पानी आया, अल्लाह का शुक्र है। तो फटाफट हुण बस बच्चों दी खाना पक जाएगा। कितना टाइम हो गया वैसे? 10 बज गए कि 9 साढ़े 9? पता नहीं। जी अज साडी बत्ती गई सी, पानी भी गया सी, इत्थे बिजली दीयां तारां टुट गईयां, खंभे टुट गए, हनेरी बहुत जबरदस्त चली सी। हाँ जी 10 बज गए ते 10 बज गए ते 11 बजे खाना हुण गैस चली। लो जी ऐ स्यापे जे साडी जिंदगी दा की करिए। अच्छा मेरे YouTube दे यार
ਵਿਊ ਸ਼ੂਜ਼ ਕੀ ਐਸਈਓ ਸ਼ੈਸੀਓ ਕੀ ਹੁੰਦਾ ਯਾਰ, ਪਤਾ ਨਹੀਂ ਯਾਰ ਕੀ ਸਿਆਪੇ ਨੇ। ਲੋਕਾਂ ਤੱਕ ਵੀਡੀਓ ਨਹੀਂ ਜਾਂਦੀ ਜਾਂ ਲੋਕਾਂ ਨੂੰ ਇੰਟਰਸਟ ਨਹੀਂ ਹੈ, ਕੀ ਚੱਕਰ ਹੈ? ਜਿਹੜੀਆਂ ਦੂਜੀਆਂ ਚੜਾਣਾ ਉਹ ਸ਼ੋਅ ਤੇ ਜਾ ਕੇ ਉਹ ਤੇ ਵਿਊਜ਼ ਆ ਜਾਂਦੇ ਨੇ, ਚਲੋ ਉਹ ਵੀ ਬਹੁਤ ਥੋੜੇ ਨੇ ਲੇਕਿਨ ਚਲੋ ਫਿਰ ਵੀ ਆ ਜਾਂਦੇ। ਇਹ ਘਰ ਦੇ ਤੇ ਬਿਲਕੁਲ ਹੀ ਨਹੀਂ ਆਉਂਦੇ ਵਲੋਗ ਦੇ ਉੱਤੇ ਯਾਰ। ਤੇ ਲੋਕੀ ਕਹਿੰਦੇ ਨੇ ਘਰ ਦੇ ਵਲੋਗ ਬਣਾਓ ਜੀ, ਘਰ ਦੇ ਬਣਾਓ ਜੀ, ਬਣਾਓ ਕੀ ਬਣਾਈਏ, ਫਾਇਦਾ ਤਾਂ ਹੈਗਾ ਹੀ ਕੋਈ ਨਹੀਂ, ਨਾ ਕੋਈ ਵਿਊਜ਼ ਨਾ ਲੋਕਾਂ ਤੱਕ ਵੀਡੀਓ। 10,800 ਸਬਸਕ੍ਰਾਈਬਰ ਨੇ, ਉਹਨਾਂ ਤੱਕ ਹੀ ਵੀਡੀਓ ਨਹੀਂ ਜਾਂਦੀ। ਚਲੋ ਇੰਨੇ ਦੇ ਵਿਊ ਆਣੇ ਚਾਹੀਦੇ ਨੇ ਨਾ, 10,000 ਤੇ ਆਣੇ ਚਾਹੀਦੇ ਨੇ ਨਾ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਵੇਖਦੇ ਹੀ ਨਹੀਂ ਹੈਗੇ, ਉਹਨਾਂ ਦਾ ਇੰਟਰਸਟ ਪਤਾ ਨਹੀਂ ਕਿਹੜੀਆਂ ਚੀਜ਼ਾਂ 'ਚ ਉਹਨਾਂ ਨੇ ਐਵੇਂ ਜ਼ਬਰਦਸਤੀ ਸਬਸਕ੍ਰਾਈਬ ਤੇ ਕਰ ਲਿਆ ਆਵੇ, ਲੇਕਿਨ ਉਹ ਵੇਖਦੇ ਵੂਖਦੇ ਕੋਈ ਨਹੀਂ। ਐਸੇ ਤੋਂ ਕਹਿੰਦੇ ਨੇ ਜ਼ਬਰਦਸਤੀ ਜਿਹੜਾ ਨਾ ਕਿਸੇ ਨੂੰ ਕਹੋ ਹੀ ਨਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰੋ, ਉਹ ਫਾਇਦਾ ਹੀ ਕੋਈ ਨਹੀਂ ਹੁੰਦਾ, ਉਲਟਾ ਨੁਕਸਾਨ ਹੁੰਦਾ। ਕਿਉਂ ਵੀ ਯੂ ਆਰ ਰਾਈਟ। ਤੇ ਮੇਰੇ ਲਈ ਕੀ ਪਕਣਾ? ਮੈਂ ਬਣਾ ਰਹੀ ਹਾਂ। ਚਲੋ ਅੱਜ ਆਂਡੀ ਹੁੰਦੀ ਸਾਡੀ ਰਾਤ ਦੇ 10 ਵੱਜ ਗਏ ਨੇ ਅਜੇ ਤੱਕ। ਹੁਣ ਆਂਡੀ ਰੱਖੀ ਤੇ ਹੁਣ 10 ਵਜੇ ਪੂਰੇ ਗੈਸ ਚਲੀ ਜਾਂਦੀ। ਚਲੋ ਬਣਾਓ ਫੇਰ ਨਹੀਂ। ਚਲੋ ਜੀ ਖਾਣਾ ਤਿਆਰ ਹੋ ਗਿਆ ਜੀ। ਹਾਂਜੀ ਹੋ ਗਿਆ। ਲੋ ਜੀ ਹੁਣ ਮੈਂ ਨਾ ਇੱਕ ਹੋਰ YouTube ਚੈਨਲ ਬਣਾਉਣ ਵਾਸਤੇ ਆਪਣੇ ਨਾ ਮਿਹਨਤ ਕਰਨ ਲੱਗਾ ਵਾਂ, ਕਿਉਂਕਿ ਮੈਨੂੰ ਕੋਈ ਸਮਝ ਨਹੀਂ ਗਈ YouTube ਦੀ। ਤੇ ਮੈਂ ਹੁਣ ਐਕਸਪੈਰੀਮੈਂਟ ਹੀ ਕਰਨੇ ਨੇ। ਦੱਸਦਾ ਤੇ ਇੱਥੇ ਕੋਈ ਵੀ ਨਹੀਂ ਹੈਗਾ, ਮੈਂ ਪੈਸੇ ਦੇਣ ਨੂੰ ਵੀ ਤਿਆਰ ਹਾਂ, ਲੇਕਿਨ ਸਾਨੂੰ ਕੋਈ ਨਹੀਂ ਦੱਸਦਾ ਐਸਈਓ ਦੇ ਬਾਰੇ ਹਾਂ। ਵਿੱਚ। ਤੇ ਮੈਨੂੰ ਨਾ ਇੱਕ ਹੋਰ ਚੈਨਲ ਬਣਾਉਣਾ ਪੈਣਾ ਹੁਣ, ਤੇ ਵੇਖਦੇ ਆ ਫਿਰ ਕੀ ਬਸ ਫਿਰ ਇਹ ਚੈਨਲ ਮੈਂ ਹੀ ਚਲਾਵਾਂਗੀ। ਅੱਛਾ ਭਾਈ ਤੂੰ ਚਲਾ ਲੈ ਵੀ, ਤੂੰ ਲੈ ਲੈ। ਮੈਂ ਵੇਖਣਾ ਤੇ ਫਿਰ। ਹਾਂ ਵੇਖੋ, ਇਹ ਨਮਕ ਜ਼ਰਾ ਚੱਖਣਾ। ਚੱਖ ਲੈਣਾ ਯਾਰ। ਇੱਡਾ ਆਸਾਨ ਨਹੀਂ ਕਰਨਾ, ਤੁਹਾਡੇ ਲਈ ਬਣਾਇਆ ਹੈ। ਅੱਛਾ ਮੇਰੇ ਲਈ ਬਣਾਇਆ ਤੇ ਮੇਰੇ ਤੇ ਆਸਾਨ ਹੁੰਦਾ ਤੇਰਾ ਬਿਲਕੁਲ ਵੱਖਰਾ ਹੁੰਦਾ ਹੈ, ਬਿਲਕੁਲ। ਐਵੇਂ ਮੇਰਾ ਦਿਮਾਗ ਨਾ ਖਰਾਬ ਕਰਿਆ ਕਰ ਉਲਟੀਆਂ ਸਿੱਧੀਆਂ ਗੱਲਾਂ ਜਿਹੜਾ ਕਰਕੇ। ਹੈਗਾ ਹੀ ਖਰਾਬ, ਉਹਨੂੰ ਕਿੰਨੇ ਕਰਨਾ ਹੈ? ਹਾਏ ਹਾਏ ਹਾਏ, ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਤੇ ਕੀ ਪੁੱਠੀਆਂ ਸਿੱਧੀਆਂ ਗੱਲਾਂ। ਉਹਦੇ ਚੋਖੇ ਨਹੀਂ ਹੋਣਾ, ਨਮਕ ਚੱਖੋ। ਚੱਖ ਲੈਣਾ ਯਾਰ ਤੇ ਪਹਿਲੇ ਕੀੜੇ ਵੀ ਰੋਟੀ। ਪਾਣੇ ਨੇ ਤੁਸੀਂ। ਇਹ ਟੇਸਟ ਹੁਣ ਬਦਲ ਨਹੀਂ ਗਿਆ। ਕਿੰਨੇ ਨਾਲ ਚੱਖਾਂ? ਇਹ ਦੇਖੋ, ਉਂਗਲੀ ਜੀ ਵੀ ਯਾਰ, ਇਹ ਉਂਗਲੀ ਲਿਆ ਮੈਂ ਇਹਦੀ ਹਾਂਡੀ ਦੇ ਵਿੱਚ ਪਾਉਂ। ਉਂਗਲੀ ਲਿਆ ਲੈ, ਬਸ ਕੀ ਪਤਾ ਲੱਗਾ? ਬਸ ਠੀਕ ਹੈ। ਕਿਸੇ ਲੋਕਾਂ ਨੂੰ ਵੀ ਪਤਾ ਲੱਗੇ ਨਾ ਪਿੰਨੋ ਦਾ ਨਖਰਾ ਕਿਵੇਂ। ਨਖਰਾ ਹੈਗਾ ਤੇ ਤੇਰੇ ਨਾਲ ਵਿਆਹ ਕੀਤਾ। ਹਾਂ, ਅੱਲਾ ਦੀ ਸ਼ਾਨ। ਇਹ ਜਵਾਬ ਹੁੰਦਾ ਇਸੇ। ਅੱਲਾ ਦੀ ਸਾਰਿਆਂ ਸ਼ਾਨ। ਜੇ ਮੈਂ ਨਖਰਾ ਕਰਦੀ ਤੇ ਮੈਂ ਇੱਥੇ ਨਾ ਆਉਂਦੀ। ਮੈਂ ਇਹੀ ਕਹਿਣ ਦਿਆ। ਹਾਂ ਇਹ ਪਿਆਜ਼ ਜ਼ਿਆਦਾ ਲੱਗ ਰਿਹਾ ਪਿਆਜ਼ ਹੈਗਾ ਹੀ ਨਹੀਂ। ਨੂੰ ਅੱਜ ਦਾ ਜ਼ਾਇਕਾ ਹੀ ਡਿਫਰੈਂਟ ਲੱਗ ਰਿਹਾ ਪਤਾ ਹਾਂਜੀ, ਕਿਉਂਕਿ ਮੈਂ ਡਿਫਰੈਂਟ ਹੀ ਬਣਾਇਆ ਨਾ। ਅੱਜ ਮੈਂ ਕੜਾਈ ਬਣਾਈ ਹੈ। ਯਾਰ ਤੂੰ ਨਾ ਬਣਾਇਆ ਕਰ ਕੜਾਈਆਂ ਕੁੜੀਆਂ, ਮੈਂ ਨਹੀਂ ਖਾਂਦਾ। ਅੱਛਾ, ਤੈਨੂੰ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ, ਰਿਜ਼ਕ ਦੀ ਬਰਕਤ ਦੇਵੇ। ਜਿਹੜਾ ਦੇ ਕਾਰੋਬਾਰ ਹੈ ਅੱਲਾਹ ਪਾਕ ਉਹਨਾਂ ਦੇ ਕਾਰੋਬਾਰੀ ਬਰਕਤ ਪਾਵੇ। ਜਿਨ੍ਹਾਂ ਦੇ ਕੋਲ ਔਲਾਦ ਨਹੀਂ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਬੇਅਦ ਦੇਵੇ। ਔਰ ਜਿਨ੍ਹਾਂ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਅੱਲਾਹ ਪਾਕ ਉਹਨਾਂ ਦੀਆਂ ਸ਼ਾਦੀਆਂ ਜਲਦੀ ਹੋ ਜਾਣ। ਔਰ ਜਿਨ੍ਹਾਂ ਕੋਲ ਘਰ ਨਹੀਂ ਅੱਲਾਹ ਪਾਕ ਉਹਨਾਂ ਨੂੰ ਆਪਣਾ ਘਰ ਦੇਵੇ ਜੀ। ਜਿਹੜੇ ਬਿਮਾਰ ਨੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਜਿੰਨੇ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ, ਜੰਨਤੁਲ ਫਿਰਦੌਸ ਦੇ ਚਾਲਾ ਜਗ੍ਹਾ ਤਾ ਫਰਮਾਏ। ਅੱਲਾਹੁम्मा सल्लि अला मुहम्मद व आले मुहम्मद, अल्लाहुम्मा सल्लि अला मुहम्मद व सल्लि अला मुहम्मद व आले आमीन। ਲੋ ਜੀ ਹੁਣ ਅਗਲੇ ਵਲੋਗ ਤੱਕ ਦੇਖਦੇ ਆ ਕੀ ਬਣਦਾ ਵੇ, ਕਿਉਂਕਿ ਵਿਊਜ਼ ਸ਼ੂਜ਼ ਮੈਨੂੰ ਸਮਝ ਨਹੀਂ ਆਉਂਦੀ ਪਈ ਕਿਉਂ ਨਹੀਂ ਆ ਰਹੇ। ਜਾਂ ਕੋਈ ਇਹਦੀ ਸੈਟਿੰਗ ਹੈ, ਜਦੋਂ ਬਾਹਰ ਜਾ ਕੇ ਬਣਾਉਣਾ ਵਾ ਕਿਸੇ ਸੈਲੈਬਰਿਟੀ ਦੇ ਨਾਲ ਉਦੋਂ ਕੋਈ ਚੰਗੇ ਵਿਊਜ਼ ਆ ਜਾਂਦੇ ਨੇ, ਘਰ 'ਚ ਬਣਾਉਂਦੇ ਕੋਈ ਵਿਊਜ਼ ਹੀ ਨਹੀਂ ਆਉਂਦੇ। ਤੇ ਬਹਰਹਾਲ ਦੇਖਦੇ ਆ ਹੁਣ ਇੱਕ ਚੈਨਲ ਹੋਰ ਬਣਾਉਣਾ, ਪੌਡਕਾਸਟ ਕੀ ਕਹਿੰਦੇ ਨੇ, ਉਹ ਬ੍ਰੌਡਕਾਸਟ ਨਹੀਂ ਕਹਿੰਦੇ, ਪੌਡਕਾਸਟ ਕਹਿੰਦੇ। ਅੱਛਾ ਜੀ, ਤੁਸੀਂ ਕੀ ਕਹਿਣਾ? ਵੱਡੀ ਤੂੰ ਵੱਖਰੀ ਆਪਣੇ ਤੇ। ਤੁਸੀਂ ਮੈਨੂੰ ਦੱਸ ਨਹੀਂ ਰਹੇ ਨਾ ਤੁਸੀਂ ਕਰਨਾ ਕੀ। ਮੈਂ ਉਹਦੇ ਤੇ ਆਪਣੇ ਰਿਵਿਊ ਦੇਣੇ ਲੋਕਾਂ ਦੇ ਵੀਡੀਓਜ਼ ਦੇ ਉੱਤੇ, ਇਕੱਲੇ ਰੋਜ਼ ਬਹਿ ਕੇ ਕਰਨਾ। ਨਵੇਂ ਜਿਹੜੇ ਟਿਸ਼ੂਜ਼ ਹੁੰਦੇ ਨੇ ਉਹਨਾਂ ਤੇ ਡਿਸਕਸ ਕਰਨਾ। ਅੱਛਾ, ਹਾਂ